ਪਿੰਡਾਂ ਦੇ ਵਿੱਚ ਪਹਿਰੇ ਬਰਕਰਾਰ ਕਰ ਦਿਓ। ਅਜੇ ਮੈਂ ਰਾਤੀ ਲਾਈਵ ਤੇ ਗੱਲ ਕਹੀ ਸੀ ਕਿ ਪਿੰਡਾਂ ਦੇ ਵਿੱਚ ਪਹਿਰੇ ਲਾਉਣੇ ਸ਼ੁਰੂ ਕਰ ਦਿਓ। ਰਾਤੀ ਕੰਮ ਉਹੀ ਹੋ ਗਿਆ। ਲੋੜ ਆ ਜਦੋਂ ਇਹਨਾਂ ਕੰਜਰਾਂ ਦੀਆਂ ਰੈਲੀਆਂ ਪਿੱਛੇ ਟਰਾਲੀਆਂ ਭਰ ਜਾਂਦੇ ਉਦੋਂ ਤੁਹਾਡੇ ਕੋਲ ਟਾਈਮ ਹੁੰਦਾ। ਇਹਨਾਂ ਕੰਜਰਾਂ ਨੇ ਤੁਹਾਡਾ ਕਿਸੇ ਨੇ ਨਹੀਂ, ਨੀਲੇ ਚਿੱਟਿਆਂ ਨੇ ਤੁਹਾਡਾ ਬਣਨਾ। ਜਿਹੜਾ ਆਉਂਦਾ ਵਾ ਮੌਕੇ ਦੇ ਉੱਤੇ ਝਟਕਾ ਦਿਓ, ਲਟਕਾ ਦਿਓ ਬਸ। ਹੁਣ ਖਾਲਸੇ ਦੇ ਰਾਜ ਕਰਨ ਦਾ ਟਾਈਮ ਆ ਗਿਆ। ਇੱਕ ਗੱਲ ਹੋਰ, ਜੇ ਇਹ ਕੰਮ ਕਾਂਗਰਸ ਕਰਵਾ ਰਹੀ ਆ ਉਹਨੂੰ ਕਹੋ ਕਿ ਮਿੱਤਰ ਪਿਆਰਿਆ, ਬੀਤੇ ਦਿਨੀ ਸ਼੍ਰੀ ਦਰਬਾਰ ਸਾਹਿਬ ਤੇ ਕਪੂਰਥਲਾ ਵਿਖੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਹੋਣ ਤੋਂ ਬਾਅਦ ਸਾਰਿਆਂ ਦੇ ਹਿਰਦੇ ਵਲੂੰਦਰੇ ਗਏ ਨੇ। ਭਾਵੇਂ ਕਿ ਬੇਅਦਬੀ ਕਰਨ ਵਾਲਿਆਂ ਨੂੰ ਉਸੇ ਸਮੇਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਪਰ ਇਹਨਾਂ ਘਟਨਾਵਾਂ ਨੇ ਪੂਰੇ ਸਿੱਖ ਸਮਾਜ ਨੂੰ ਠੇਸ ਪਹੁੰਚਾਈ ਹੈ ਤੇ ਹਰ ਪਾਸੇ ਇਸ ਘਟਨਾ ਦੀ ਨਿੰਦਿਆ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਸੰਤ ਸਿਪਾਹੀ ਗਰੁੱਪ ਵਾਲੇ ਦਵਿੰਦਰ ਸਿੰਘ ਜੀ ਵੱਲੋਂ ਵੀ ਖਰੀਆਂ ਸੁਣਾਈਆਂ ਗਈਆਂ। ਉਹਨਾਂ ਵੱਲੋਂ ਕੀ ਕਿਹਾ ਗਿਆ ਤੇ ਕੌਮ ਦੇ ਨਾਮ ਕੀ ਸੁਨੇਹਾ ਦਿੱਤਾ ਗਿਆ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਸੋਚਿਓ, ਇਹ ਬੜੀ ਕੁੱਤੀ ਚੀਜ਼ ਆ। ਕਿਸੇ ਅੰਦੋਲਨ ਦੇ ਵਿੱਚੋਂ ਕਿਸੇ ਦੀ ਧੌਣ ਤੇ ਸਿਰ ਤੇ ਪੈਰ ਰੱਖ ਕੇ ਇਹ ਬੰਦਾ ਉੱਪਰ ਆਇਆ। ਉਸ ਤੋਂ ਬਾਅਦ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿ ਦਿਆਂ ਤੁਹਾਨੂੰ ਮੈਂ, ਕਿ ਕੋਸ਼ਿਸ਼ ਕਰੋ ਕਿ ਆਪਣੀ ਜਿਹੜੀ ਭਾਈਚਾਰਕ ਸਾਂਝ ਆ ਪਿੰਡਾਂ ਦੇ ਵਿੱਚ ਉਹਨੂੰ ਬਣਾਉਣ ਦੀ, ਉਹ ਬਰਕਰਾਰ ਰਵੇ। ਕਿਸੇ ਨਾ ਕਿਸੇ ਕਰਕੇ ਉਹ ਖੰਡਿਤ ਨਾ ਹੋਵੇ। ਇਹਨਾਂ ਕੰਜਰਾਂ ਦੇ ਪਿੱਛੇ ਲੱਗ ਕੇ ਇੱਕ ਦੂਜੇ ਭੈਣ ਭਰਾਵਾਂ ਦੀਆਂ ਪੱਗਾਂ ਨਾ ਲਾਇਓ। ਇਹਨਾਂ ਨੇ ਤੁਹਾਨੂੰ ਧਰਮ ਦੇ ਨਾਂ ਤੇ ਪਾੜਨ ਦੀ ਕੋਸ਼ਿਸ਼ ਕਰਨੀ ਹੈ। ਇਸ ਕਰਕੇ ਸੁਚੇਤ ਰਹੋ ਚਾਰੇ ਬੰਨੇ। ਪਿੰਡਾਂ ਦੇ ਵਿੱਚ ਗੁਰਦੁਆਰੇ ਇੱਕ ਕਰੋ, ਮੜੀਆਂ ਇੱਕ ਕਰੋ ਤੇ ਪਿੰਡਾਂ ਦੇ ਵਿੱਚ ਪਹਿਰੇ ਬਰਕਰਾਰ ਕਰ ਦਿਓ। ਅਜੇ ਮੈਂ ਰਾਤੀ ਲਾਈਵ ਤੇ ਗੱਲ ਕਹੀ ਸੀ ਕਿ ਪਿੰਡਾਂ ਦੇ ਵਿੱਚ ਪਹਿਰੇ ਲਾਉਣੇ ਸ਼ੁਰੂ ਕਰ ਦਿਓ। ਰਾਤੀ ਕੰਮ ਉਹੀ ਹੋ ਗਿਆ ਹੁਣ। ਸੋ ਸਾਨੂੰ ਲੋੜ ਆ ਜਦੋਂ ਇਹਨਾਂ ਕੰਜਰਾਂ ਦੀਆਂ ਰੈਲੀਆਂ ਪਿੱਛੇ ਟਰਾਲੀਆਂ ਭਰ ਜਾਂਦੇ ਉਦੋਂ ਤੁਹਾਡੇ ਕੋਲ ਟਾਈਮ ਹੁੰਦਾ। ਆਪਣੇ ਗੁਰੂ ਸਾਹਿਬ ਵਾਸਤੇ ਟਾਈਮ ਨਹੀਂ, ਜਿਨ੍ਹਾਂ ਨੇ ਸਾਡਾ ਪਰਿਵਾਰ ਵਾਰਤਾ, ਆਪਣਾ ਸਾਰਾ ਸਰਬੰਸ ਵਾਰਤਾ ਸਾਡੀ ਕਰਕੇ, ਉਹਦਾ ਤੇ ਕਮ ਸੇ ਕਮ ਬਣ ਜਾਓ, ਉਹਦੇ ਤੇ ਬਣ ਜਾਓ। ਇਹਨਾਂ ਕੰਜਰਾਂ ਨੇ ਤੁਹਾਡਾ ਕਿਸੇ ਨੇ ਨਹੀਂ, ਨੀਲੇ ਚਿੱਟਿਆਂ ਨੇ ਤੁਹਾਡਾ ਬਣਨਾ। ਠੀਕ ਹੈ ਨਾ। ਇਸ ਕਰਕੇ ਗੁਰਦੁਆਰਿਆਂ ਦੇ ਵਿੱਚ ਰਾਤ ਨੂੰ ਪਹਿਰੇ ਪਿੰਡਾਂ ਦੇ ਵਿੱਚ ਲਾਜ਼ਮੀ ਕਰ ਦਿਓ। ਜਿਹੜਾ ਆਉਂਦਾ ਵਾ ਮੌਕੇ ਦੇ ਉੱਤੇ ਝਟਕਾ ਦਿਓ, ਲਟਕਾ ਦਿਓ ਬਸ। ਜਿੱਦਾਂ ਅਸੀਂ ਹਰ ਰੋਜ਼ ਦੋਹਾ ਪੜ੍ਹਦੇ ਆ ਅਰਦਾਸ ਦੇ ਵਿੱਚ, ਖੁਆਰ ਹੋਏ ਸਭ ਮਿਲेंगे, ਬੱਚੇ ਸ਼ਰਮ ਜੋ ਹੋਏ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਹੁਣ ਖਾਲਸੇ ਦੇ ਰਾਜ ਕਰਨ ਦਾ ਟਾਈਮ ਆ ਗਿਆ। ਤੇ ਇੱਕ ਗੱਲ ਹੋਰ, ਮੈਂ ਜਿਹੜੀ ਵੀ ਤਿੰਨੇ ਹੈਗੀਆਂ ਨੇ ਪਾਰਟੀਆਂ, ਜੇ ਇਹ ਕੰਮ ਕਾਂਗਰਸ ਕਰਵਾ ਰਹੀ ਆ ਤੇ ਉਹਨੂੰ ਕਹੋ ਕਿ ਮਿੱਤਰ ਪਿਆਰਿਆ ਕਿ ਸੁਧਰ ਜਾ, ਧਰਮ ਦੇ ਨਾਂ ਦੇ ਉੱਤੇ ਵੋਟਾਂ ਲੈਣੀਆਂ ਬੰਦ ਕਰ ਦਿਓ। ਜੇ ਅਕਾਲੀ ਦਲ ਇਦਾਂ ਦਾ ਕੋਈ ਕੰਮ ਕਰਵਾ ਰਿਹਾ ਵਾ ਤਾਂ ਉਹਨੂੰ ਕਹਾਂਗੇ ਇਹ ਵੀ ਚੀਜ਼ਾਂ ਬੰਦ ਕਰ ਦਿਓ, ਸਾਫ਼ ਸੁਥਰੀ ਰਣਨੀਤੀ ਚਾਹੋ। ਤੇ ਜੇ ਤੀਜਾ ਫਰੰਟ ਕੇਜਰੀਵਾਲ ਕੁਝ ਗੱਲ ਕਰ ਰਿਹਾ ਵਾ ਕਿ ਮੈਂ ਕੁਝ ਹੋ ਸਕਦਾ ਵਾ ਧਰਮ ਦੇ ਨਾਂ ਤੇ ਕਿਸੇ ਨੂੰ ਪਾੜ ਕੇ ਜਾਂ ਇਦਾਂ ਦਾ ਇੱਕ ਦੁੱਕਾ ਕਿਤੇ ਕੰਮ ਕਰਕੇ ਮੈਂ ਅੱਗੇ ਆ ਜਾਵਾਂ, ਉਹ ਵੀ ਸਾਡਾ ਮਾੜਾ ਵਾ। ਜਿਵੇਂ ਕਹਿੰਦੇ ਨੇ ਕਿ ਮਾਫ ਕਰਨਾ ਥੋੜਾ ਟਾਈਮ ਜ਼ਿਆਦਾ ਲੈ ਰਿਹਾ, ਪਰ ਗੱਲਾਂ ਜਿਹੜੀਆਂ ਸੋਚਣ ਤੇ ਆਪਾਂ ਨੂੰ ਮਜਬੂਰ ਕਰ ਰਹੀਆਂ ਨੇ। ਕਿ ਜਿਵੇਂ ਕੋਈ ਦੋ ਸ਼ੇਰ ਸੀ, ਨੌਜਵਾਨ ਸ਼ੇਰ ਨੂੰ ਆਣ ਕੇ ਕੁੱਤੇ ਪੈ ਗਏ, ਜ਼ਖਮੀ ਹੋ ਗਿਆ। ਇੰਨੇ ਚ ਇਹਨੂੰ ਬੁੱਢਾ ਸ਼ੇਰ ਜਿਹੜਾ ਸੀ ਉਹ ਵੇਖਣ ਡਿਆ ਸੀ, ਉਹ ਬੁੱਢੇ ਸ਼ੇਰ ਆਣ ਕੇ ਦਹਾੜ ਮਾਰੀ ਤੇ ਕੁੱਤਿਆਂ ਨੂੰ ਭਜਾਤਾ ਦੋਵਾਂ ਸ਼ੇਰ ਰਲ ਕੇ। ਤੇ ਜਿਹੜਾ ਨੌਜਵਾਨ ਸ਼ੇਰ ਸੀ ਉਹ ਦੂਜੇ ਸ਼ੇਰ ਨੂੰ ਪੁੱਛਣ ਲੱਗਾ ਕਿ ਤੂੰ ਤੇ ਮੇਰਾ ਵਿਰੋਧੀ ਹੈ, ਤੂੰ ਮੇਰੀ ਮਦਦ ਕਿਉਂ ਕੀਤੀ? ਤਾਂ ਜਿਹੜਾ ਬਜ਼ੁਰਗ ਸ਼ੇਰ ਸੀ ਉਹਦੀ ਗੱਲ ਸੁਣਨ ਵਾਲੀ ਸੀ, ਕਹਿੰਦਾ ਸਾਡੇ ਵਿੱਚ ਆਪਸ ਭਾਵੇਂ ਜਿੰਨੇ ਮਰਜ਼ੀ ਮਤਭੇਦ ਹੋਣ, ਪਰ ਕੋਈ ਗਲੀ ਦਾ ਕੁੱਤਾ ਤੀਜਾ ਆਣ ਕੇ ਸਾਨੂੰ ਵੰਗਾਰ ਜੇ, ਇਹ ਸਾਨੂੰ ਬਰਦਾਸ਼ਤ ਨਹੀਂ। ਸੋ ਪੰਜਾਬੀਓ, ਆਪਸ ਦੇ ਵਿੱਚ ਜੋ ਤੁਸੀਂ ਘਰ ਦੇ ਵਿੱਚ ਕਰਦੇ ਹੋ ਜਾਂ ਸਾਡੀ ਪਾਰਟੀ ਬਾਜੀ ਆ, ਇਹਨੂੰ ਬਰਕਰਾਰ ਰਹਿਣ ਦਿਓ। ਕੋਈ ਗੱਲ ਨਹੀਂ, ਮਸਲੇ ਟੇਬਲ ਤੇ ਬਹਿ ਕੇ ਸਮਝਾ ਸਕਦੇ ਆ, ਪਰ ਕੋਈ ਤੀਜਾ ਕੁੱਤਾ ਆਣ ਕੇ ਸਾਡੀ ਪੱਗ ਨੂੰ, ਸਾਡੀ ਗੈਰਤ ਨੂੰ ਲਲਖਣਾ। ਜਦੋਂ ਦਾ ਇਹ ਉਹਨਾਂ ਨੇ ਸਾਡੀਆਂ ਗੁਰੂ ਸਾਹਿਬ ਨੇ ਜਾਨਾਂ ਵਾਰ ਕੇ, ਪਰਿਵਾਰ ਵਾਰ ਕੇ ਸਿਰ ਦੇ ਉੱਪਰ ਆ ਤਾਜ ਦਿੱਤਾ, ਤੇ ਸਾਡੇ ਮੂਰਖ ਉਹ ਮੇਰੇ ਭੈਣ ਭਰਾ ਸਰਦਾਰ ਜਿਹੜੇ ਨੇ ਆਪਣੇ ਆਪ ਨੂੰ ਕਿਸੇ ਪਾਰਟੀ ਦਾ ਅਹੁਦੇਦਾਰ ਕਹਿੰਦੇ ਨੇ, MLA ਦੀ ਭੁੱਖ ਤੇ ਫਲਾਣੇ ਪ੍ਰਧਾਨਗੀ ਦੀ ਭੁੱਖ ਕਰਕੇ ਇਹ ਗੁਰੂ ਦੇ ਤਾਜ ਦੇ ਉੱਪਰ ਫੀਤੀਆਂ ਬੰਨੀ ਫਿਰਦੇ ਨੇ। ਨਿੱਜੀ ਨਿਸ਼ਾਨ ਜਿਹੜੇ ਉਹਨਾਂ ਦੇ, ਜਿਹਦੇ ਨਾਲ ਅਸੀਂ ਘਰ 'ਚ ਕੂੜਾ ਸੁੱਟਦੇ ਹਾਂ ਨਾ, ਉਹ ਨਿਸ਼ਾਨ ਬੰਨੀ ਫਿਰਦੇ ਤੁਸੀਂ ਤਾਜਾਂ ਦੇ ਉੱਪਰ। ਸ਼ਰਮ ਕਰੋ, ਸ਼ਰਮ। ਇੱਥੇ ਹਮੇਸ਼ਾ ਗੁਰੂ ਨੇ ਕਲਗੀਆਂ ਸਜਾਈਆਂ ਨੇ, ਕਿਸੇ ਨਿੱਜੀ ਪਾਰਟੀਆਂ ਦੇ ਚੋਣ ਨਿਸ਼ਾਨ ਨਹੀਂ। ਮੇਰੇ ਆਪਣੇ ਨਿੱਜੀ ਵਿਚਾਰ ਨੇ ਕਿ ਹੋ ਸਕਦਾ ਵਾ ਵੀ ਦੋ ਪਾਰਟੀਆਂ ਨੂੰ ਬਦਨਾਮ ਕਰਨ ਵਾਸਤੇ ਤੀਜਾ ਫਰੰਟ ਜਿਹੜਾ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਿਹਾ ਵਾ, ਇਸ ਮੁੱਦੇ ਨੂੰ ਜਾਣ ਬੁੱਝ ਕੇ ਉਲਝਾ ਕੇ, ਬੇਅਦਬੀਆਂ ਕਰਵਾ ਕੇ
ਆਪਣੀਆਂ ਵੋਟਾਂ ਵਟੋਰਨ ਦੀ ਕੋਸ਼ਿਸ਼ ਕਰੇ। ਨੰਬਰ 2, ਹੋ ਸਕਦਾ ਹੈ कि जिन्हां ने 1984 ਦੇ ਵਿੱਚ ਸਾਡੀਆਂ ਪੱਗਾਂ ਸਾਡੀਆਂ ਪੱਤਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਉਦੋਂ ਵੀ ਬੀੜ ਦੇ ਵਿੱਚ ਗੋਲੀਆਂ ਦਾਗੀਆਂ ਸੀ, ਕਿਤੇ ਨਾ ਕਿਤੇ ਇਹ ਕੰਮ ਉਹ ਵੀ ਕਰਵਾ ਸਕਦੇ ਨੇ। ਨੰਬਰ 3, ਜਿਨ੍ਹਾਂ ਨੇ ਡੇਰਾ ਸੱਚਾ ਸਾਧ ਨੂੰ ਮਾਫੀਆਂ ਦਵਾਈਆਂ, ਆਪਣੀਆਂ ਵੋਟਾਂ ਕਰਕੇ ਉਹਦੇ ਚਰਨੀ ਜਾ ਕੇ ਡਿੱਗੇ ਆ, ਇਹ ਕੰਮ ਉਹਨਾਂ ਦੇ ਵੀ ਹੋ ਸਕਦੇ ਜਿਨ੍ਹਾਂ ਨੇ ਬੜਗਾੜੀ ਵਿੱਚ ਮੋਰਚਾ ਬੇਅਦਬੀਆਂ ਕਰਵਾਈਆਂ ਸੀ। ਅੱਜ ਤੱਕ ਇਨਸਾਫ ਸਾਨੂੰ ਮਿਲਿਆ ਨਹੀਂ। ਸੋ बड़ी गंभीरता नाल सोचना। हमेशा तुहानूं दो गल्लां दे विच कौम नूं उलझा के रखिया, इन्हां धर्म दे ठेकेदारां दे राजनीतिक बंदियां ने, धर्म दे जकारियां दे विच ते राशन दे लारियां दे विच। गल्लां बहुत ने मन दे विच, पर मैं गल एक वारी ये तुहानूं दस देना चाहुंदा वां कि तुसीं सिर्फ ते सिर्फ राजनीतिक दी भुख नूं फिलहाल छड्डो। सब तो वड्डा साडे वास्ते साडा प्यो आ। जे साडा प्यो सुरक्षित नहीं तो असी भी सुरक्षित नहीं। इस करके मेरे वीरो सोचो, ना तो कोई तुहाडा चिट्टा जे, ना तुहाडा नीला जे, ते ना हुण टोपियां वाले तुहाडे। जेड़ा भी बेदबी करन आए उन्होंने इसे तरह झटकवा दिओ, क्योंकि जनता हुण मजबूर हो गई आ कि अपने कानून नूं अपने हत्थां विच लैना चाहुंदे ने, और लै लिया उन्होंने हुण, क्योंकि एक सानू गुरु साहब ने समझा के गए ने कि घर मेहमान वास्ते देग ते जिहड़ा घर आण के पैंदा उहदे वास्ते तेग बरकरार रखो। सो साडी हुण तेग जिहड़ी आ बरकरार आ। इस करके गंभीरता नाल सोचो, ते जिहड़ा तीजे फ्रंट दे मगर तुसीं लगे हो ना, इहदे बारे भी जरूर सोचिओ। ये बड़ी कुत्ती चीज़ आ। किसी अंदोलन दे विचों वाहिगुरू जी का खालसा वाहिगुरू जी की फतेह। दास दविंदर सिंह संत सिपाही सोसाइटी लुधियाना तो जी। जिवें आप जी नूं पता ही है कि कल शाम सचखंड श्री हरमंदर साहिब दे विच एक सिर फिरे ने आके बेदबी करन दी कोशिश कीती, ते धन्नवाद सब तो पहला गुरु साहब दा कोटन कोट शुकराना है कि उन्होंने अपनी पत्त जिहड़ी आप ही रख लई। दूजा धन्नवाद मैं करदा उस वेले जिहड़े SGPC दे मुलाजम सी अरदासीया सिंह साडे उत्थे बैठे सी, उन्हां दा बहुत वड्डा धन्नवाद कि उन्होंने मौके ते ही वो दोषी नूं काबू किया। उस तो बाद मुलाजमां ने पूरा पंजाब पूरी दुनिया दे विच वास्ते सिख जिहड़े ने इस वेले श्रोमणी गुरुद्वारा प्रबंधक कमेटी की जिहड़ी शलाघा करदे आ, उन्हां दे जिहड़े ने मैं कहना मूँह नहीं थक रहे, और ये शलाघा बनदी भी आ। सैल्यूट आ उन्हां दी सेवा नूं। जे यही किते पहले दिन तुसीं किते केसगढ़ साहब इदां अपनी फर्ज निभाया हुंदा ते SGPC दे उपर जिहड़ा किते ना किते उन्हां दी जख्मां ते मलब लगदी, क्योंकि जिस तरीके दे नाल लोग SGPC दे उपर उंगलां चुकण ते मजबूर हो गए सी, पर अज किते ना किते उन्होंने उन्होंने पता लग गया कि जे इस वारी भी ये बंदा साडे हत्थों बच के निकल जांदा ते साडी मिट्टी पलीत हो जानी सी। पर फिर भी तुसीं अपनी लाज आप रख ली। इस करके श्रोमणी गुरुद्वारा प्रबंधक कमेटी वधाई दे पात्र आ। हुण अज ये असी मैं तुहाडे 5-7 मिनट लैणे ने, गल्लां छोटियां करांगा, डूंघियां करांगा, इत्थों सोचण ते मजबूर तुहानूं करांगा। इत्थों सोचिओ जरूर कि आपां किधर जा रहे हैं। एक गल, सियासत बहुत गंदी चीज़ आ। वोटां नेड़े आ गईयां ने और हर एक सियासतदान आपो अपना पत्ता खेडण दी कोशिश कर रहा है। तुहानूं जातां पातां च वंड के, तुहानूं धर्म के नां ते वंड के, ते कई ये बेदबियां दे नां दे उपर वोटां इकट्ठियां करनगे तुहाडे कोल। मैनू कहण दे विच कोई गुरेज नहीं, कोई डर नहीं, क्योंकि जिस मरने ते जग टरे मेरे मन आनंद, मरने ही ते पाइए पूरन परमानंद। सो बाबे नानक दे सी पैरोकार हाँ। जिवें गुरु नानक सच्चे पातशाह ने जाबर नूं दे मूँह ते जाके बाबर नूं जाबर कहा सी, ते आपां भी उसे गुरु दे सपुत्तर हाँ। सीधी गल मूँह ते करांगे, डर नहीं सानू किसी का कोई भी। तो मैं एक गल कहना चाहता वां कि पंजाब दे विच जदों दा एक तीजा फ्रंट पैदा होया वा, तीजी राजनीतिक पार्टी ने पैर धरिया है, उदों दा बेदबियां दा जोर शुरू हो गया। एक गल नूं अपने
दस दिए कि पंजाब सरकार ने इस मामले की जांच लई SIT का गठन कर दिता है, जिस तो 2 दिन अंदर रिपोर्ट मंगी गई है। मुंडली जांच दौरान यह भी गल सामने आई है कि मुलजम सवेरे 11:30 बजे श्री दरबार साहिब कंपलैक्स विच दाखिल होया अते ओह पवित्र अस्थान की परिक्रमा विच रुकिया होया सी। जानकारी मुताबिक श्री दरबार साहिब के नाल लगदे बाजारां दी CCTV फुटेजां की भी जांच की जा रही है तां जो पता लगाया जा सके कि मुलजम किस रास्ते तो आया सी अते की उसदे नाल कोई होर भी सी। लुधियाना तो प्रदीप भंडारी, इंडोज TV, आस्ट्रेलिया।